ਹੁਣ ਜਦੋਂ ਆਪਾਂ ਕੰਸੋਲੀਡੇਟਿਡ ਕੇਸ ਦੀ ਗੱਲ ਕਰਦੇ ਹਾਂ, ਕਿਹੜੇ ਮਾਮਲਿਆਂ ਦੇ ਵਿੱਚ ਕੰਸੋਲੀਡੇਟ ਜਿਹੜਾ ਕੇਸ ਆ ਉਹ ਹੋਣਾ ਚਾਹੀਦਾ ਤੇ ਕਰਨਾ ਚਾਹੀਦਾ? ਸੋ ਜਿਨ੍ਹਾਂ ਦੇ ਵਿੱਚ ਸੇਮ ਫੈਕਟ ਪੈਟਰਨ ਹੈਗਾ, ਉਹ ਕੇਸ ਜਿਹੜੇ ਕੰਸੋਲੀਡੇਟ ਹੋਣੇ ਚਾਹੀਦੇ ਆ, ਭਾਵੇਂ ਉਹ ਭਰਾਵਾਂ ਦੇ ਕੇਸ ਆ, ਭਾਵੇਂ ਉਹ ਹਸਬੈਂਡ ਵਾਈਫ ਦਾ ਕੇਸ ਆ, ਭਾਵੇਂ ਉਹ ਗੁਆਂਢੀ ਦੇ ਤੁਹਾਡਾ ਕੇਸ ਕਿਉਂ ਨਹੀਂ ਹੈਗਾ। ਸੋ ਜਿਨ੍ਹਾਂ ਦੇ ਵਿੱਚ ਵੀ ਇੱਕ ਦੂਜੇ ਤੋਂ ਤੁਹਾਨੂੰ ਫਾਇਦਾ ਹੋ ਸਕਦਾ, ਇੱਕ ਦੂਜੇ ਨੇ ਚੀਜ਼ਾਂ ਵੇਖੀਆਂ, ਕੇਸ ਦੇ ਵਿੱਚ ਗਵਾਹ ਬਣ ਸਕਦੇ ਆ। ਕੰਸੋਲੀਡੇਟਿਡ ਕਰਾ ਕੇ ਵੀ ਗਵਾਹ ਬਣ ਸਕਦੇ ਆ, ਬਿਨਾਂ ਕੰਸੋਲੀਡੇਸ਼ਨ ਦੇ ਵੀ ਗਵਾਹ ਜਿਹੜੇ ਬਣ ਸਕਦੇ ਆ। ਓਕੇ। ਪਰ ਕੇਸ ਇਕੱਠੇ ਕਰਨੇ ਚਾਹੀਦੇ ਆ, ਕਿਉਂ ਕਰਨੇ ਚਾਹੀਦੇ ਆ? ਉਹਦਾ ਮਕਸਦ ਇਹ ਹੁੰਦਾ ਕਿ ਹੁਣ ਤੁਸੀਂ ਵੇਖੋ ਕਿ ਜੇ ਦੋ ਭਰਾ ਵਾ, ਪਹਿਲੇ ਭਰਾ ਦੀ ਜਦੋਂ ਗਵਾਹੀ ਹੋਣੀ, ਉਹਨੇ ਕਹਿਣਾ ਤੂੰ ਦੂਜੇ ਨੂੰ ਬੁਲਾ, ਉਹਨੇ ਗਵਾਹੀ ਦੇਣੀ, ਤੇ ਉਹਦੇ ਵਿੱਚ ਵੀ ਜੇ ਕਿਸੇ ਦੀ ਵੀ ਗਵਾਹੀ ਖਰਾਬ ਹੋਈ ਤੇ ਕੇਸ ਖਰਾਬ ਹੋ ਗਿਆ, ਤੇ ਉਹੀ ਚੀਜ਼ ਜਿਹੜੇ ਦੂਜੇ ਦੇ ਕੇਸ ਦੇ ਵਿੱਚ ਕੈਰੀ ਫਾਰਵਰਡ ਹੋਣੀ ਹੈ। ਫਿਰ ਉਹਦਾ ਤਰੀਕਾ ਆਊਗੀ, ਉਹ ਗਵਾਹੀ ਦਊਗਾ, ਫਿਰ ਪਹਿਲੇ ਭਰਾ ਨੂੰ ਬੁਲਾਊਗੇ। ਸੋ ਦੋ ਵਾਰੀ ਜਿਹੜੇ ਬਿਆਨ ਹੋਊਗੇ, ਦੋ ਵਾਰੀ ਤੁਸੀਂ ਡਾਕੂਮੈਂਟ ਜਮ੍ਹਾਂ ਕਰਾਓਗੇ, ਘਰ ਦੇ ਦੋ ਵਾਰੀ ਐਫੀਡੇਵਿਟ ਦਊਗੇ। ਜਿੰਨੇ ਜ਼ਿਆਦਾ ਡਾਕੂਮੈਂਟ, ਉਨੀਆਂ ਜ਼ਿਆਦਾ ਜਿਹੜੀਆਂ ਕਾਰਵਾਈਆਂ, ਤੇ ਉਹ ਕੰਮ ਜਿਹੜਾ ਔਖੇ ਤੋਂ ਔਖਾ ਹੁੰਦਾ ਰਹਿੰਦਾ। ਉਸ ਤੋਂ ਚੰਗਾ ਜਿਹੜਾ ਤੁਹਾਡਾ ਹੈਗਾ ਇਕੱਠਾ ਜਿਹੜਾ ਕੇਸ ਹੋਵੇ, ਇਕੱਠੇ ਗਵਾਹ ਬਣੋ, ਇਕੱਠੇ ਜਿਹੜੇ ਆਪਣੇ ਕੇਸ ਦੀ ਪ੍ਰੈਪਰੇਸ਼ਨ ਕਰੋ, ਵਿਟਨੈਸ ਬਣੋ ਇੱਕ ਦੂਜੇ ਦੇ ਫੇਵਰ ਦੇ ਵਿੱਚ, ਤਾਂ ਕਿ ਇੱਕ ਦੂਜੇ ਨੂੰ ਕੇਸ ਦੀ ਜਿਹੜੀ ਸਪੋਰਟ ਹੋਵੇ। ਤੇ ਉਹਦੇ ਵਿੱਚ ਇਹ ਹੈ ਕਿ ਹੁਣ ਗਵਾਹ ਹੀ ਜਦੋਂ ਓਰੀਜਨਲ ਆ ਗਿਆ ਕੋਰਟ ਦੇ ਵਿੱਚ, ਉਹ ਕਾਫੀ ਸਟਰੋਂਗ ਐਵੀਡੈਂਸ ਜਿਹੜਾ ਬਣ ਜਾਂਦਾ ਕਿ ਇੱਕ ਜਾਣੇ ਦੀ ਬਜਾਏ ਦੋ ਜਾਣੇ ਜਿਹੜੀ ਚੀਜ਼ ਕਹਿ ਰਹੇ ਆ, ਤੇ ਨਾਲੇ ਜਿਹੜਾ ਜੱਜ ਵਧੀਆ ਵਾ ਉਹਦੇ ਮੂਹਰੇ ਕੰਸੋਲੀਡੇਸ਼ਨ ਤੁਸੀਂ ਕਰ ਸਕਦੇ ਆ। ਠੀਕ ਹੈ। ਸੋ ਨਹੀਂ, ਚਲੋ ਬਿਲਕੁਲ ਇਹ ਇਸ ਦੇ ਵਿੱਚ ਜਿਹੜਾ ਹੁਣ ਜਿੱਦਾਂ ਤੁਸੀਂ ਦੱਸ ਰਹੇ ਵੀ ਰਿਲੇਟਿਵਸ ਵੀ, ਗਵਾਂਢੀ ਵੀ, ਕੋਈ ਵੀ ਜਿਹੜਾ ਆ ਜਿਨ੍ਹਾਂ ਦਾ ਸੇਮ ਫੈਕਟ ਪੈਟਰਨ ਆ, ਉਹ ਠੀਕ ਹੈ, ਇੱਕ ਦੂਜੇ ਦੇ ਵਿਟਨੈਸ ਉਹਦੇ ਵਿੱਚ ਆ, ਕਿਹੜੀ ਜਗ੍ਹਾ ਦੇ ਉੱਤੇ ਹੋਵੇ ਤਾਂ ਫਿਰ ਕੇਸ ਜਿਹੜਾ ਕੰਸੋਲੀਡੇਟ ਜਿਹੜਾ ਉਹ ਹੋ ਸਕਦਾ ਆ? ਅਦਾਲਤ ਮੋਹਰੇ, ਅਸਾਈਲਮ ਆਫਿਸ ਦੇ ਮੋਹਰੇ, ਜਾਂ ਦੋਨਾਂ ਥਾਵਾਂ ਦੇ ਉੱਤੇ ਇੱਕ ਦੂਜੇ ਦੇ ਨਾਲ ਇੰਟਰਜੈਂਸੀ ਤਾਂ ਨਹੀਂ ਹੁੰਦਾ? ਦੋਵਾਂ ਥਾਵਾਂ ਤੇ ਕੰਸੋਲੀਡੇਟ ਕੇਸ ਹੋ ਸਕਦੇ ਆ। ਅਸਾਈਲਮ ਆਫਿਸ ਮੋਹਰੇ ਵੀ ਹੋ ਸਕਦਾ ਜੇ ਦੋਨੋਂ ਕੇਸ ਅਸਾਈਲਮ ਆਫਿਸ ਮੋਹਰੇ ਆ। ਠੀਕ ਹੈ। ਇਮੀਗ੍ਰੇਸ਼ਨ ਕੋਰਟ ਮੋਹਰੇ ਵੀ ਹੋ ਸਕਦਾ ਹੈ ਜੇ ਦੋਨੋਂ ਕੇਸ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਇੱਕੋ ਕੋਰਟ ਦੇ ਵਿੱਚ ਆ, ਫਿਰ ਤੁਸੀਂ ਰਿਕੁਐਸਟ ਕਰ ਸਕਦੇ ਆ। ਇਹ ਨਹੀਂ ਕਿ ਇੱਕ ਭਰਾ ਨਿਊਯਾਰਕ ਰਹਿ ਰਿਹਾ, ਇੱਕ ਭਰਾ ਸੈਨ ਫਰਾਂਸਿਸਕੋ ਰਹਿ ਰਿਹਾ, ਜੁਰਿਸਡਿਕਸ਼ਨ ਨਹੀਂ ਬਣਨਾ। ਓਕੇ। ਜਦੋਂ ਦੋਨੋਂ ਕਿਸੇ ਇੱਕੋ ਕੋਰਟ ਦੇ ਮੋਹਰੇ ਆ ਤਾਂ ਕੰਸੋਲੀਡੇਸ਼ਨ ਹੋ ਸਕਦੀ ਆ, ਤੇ ਗਵਾਹ ਬੰਦਾ ਜਿਹਨੂੰ ਮਰਜ਼ੀ ਲੈ ਕੇ ਆ ਸਕਦਾ। ਠੀਕ ਹੈ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਹੈ, ਕਿਸੇ ਨੂੰ ਕੰਕਰਡ ਪੈਂਦਾ, ਕਿਸੇ ਨੂੰ ਸੈਨ ਫਰਾਂਸਿਸਕੋ, ਕਿਸੇ ਨੂੰ ਸੈਕਰਾਮੈਂਟੋ, ਉਹਦੀ ਜੂਰਿਸਡਿਕਸ਼ਨ ਇਕੱਲੇ ਕੈਲੀਫੋਰਨੀਆ ਦੇ ਵਿੱਚ ਜੇ ਵੱਖ-ਵੱਖ ਥਾਵਾਂ 'ਤੇ ਰਹਿੰਦੇ ਉਹ ਇਕੱਠੀ ਹੋ ਸਕਦੀ ਹੈ, ਜਾਂ ਉਹਦੇ ਵਿੱਚ ਵੀ ਉਹਦੇ ਅੰਡਰ ਹੋਵੇ ਵੀ ਦੋਨੋਂ ਹੀ ਜਾਣੇ ਆ, ਜਾਂ ਜਿੰਨੇ ਵੀ ਜਾਣੇ ਉਹ ਸਾਰੇ ਸੈਨ ਫਰਾਂਸਿਸਕੋ ਅੰਡਰ ਹੋਣ, ਸਾਰੇ ਕੰਕਰਡ ਅੰਡਰ ਹੋਣ, ਸੈਕਰਾਮੈਂਟੋ ਅੰਡਰ ਹੋਣ, ਇੱਦਾਂ ਹੁੰਦਾ? ਹਾਂਜੀ, ਕਿਉਂਕਿ ਐਡਰੈਸ ਦੇ ਹਿਸਾਬ ਨਾਲ ਜੁਰਿਸਡਿਕਸ਼ਨ ਜਿਹੜਾ ਤੈਅ ਹੁੰਦਾ। ਸੋ ਇੱਕੋ ਕੋਰਟ ਦੇ ਮੋਹਰੇ ਹੋਣੇ ਚਾਹੀਦੇ ਆ। ਇੱਕੋ ਕੋਰਟ ਦੇ ਮੋਹਰੇ ਜਿਹੜੇ ਉਹ ਹੋਣੇ ਚਾਹੀਦੇ ਆ। ਠੀਕ ਹੈ ਜੀ। ਇਹਦੇ ਵਿੱਚ ਜੇ ਤੁਸੀਂ ਥੋੜ੍ਹਾ ਹੋਰ ਐਕਸਪੈਂਡ ਕਰੋ ਵੀ ਜਿਹੜੇ ਕੌਣ ਲੋਕਾਂ ਨੂੰ ਕੰਸੋਲੀਡੇਟ ਕਰਨਾ ਚਾਹੀਦਾ? ਕਈ ਵਾਰੀ ਗੱਲਾਂ ਤੋਂ ਇੱਦਾਂ ਲੱਗਦਾ ਸਿਰਫ ਦੋ ਜਾਣੇ ਕਰ ਸਕਦੇ, ਕਿ ਦੋ ਤੋਂ ਵੱਧ ਜਾਣੇ ਵੀ ਕੰਸੋਲੀਡੇਟ ਕਰ ਸਕਦੇ ਨੇ? ਹਾਂਜੀ, ਸਾਰਾ ਪਰਿਵਾਰ ਜਿਹੜਾ ਕੰਸੋਲੀਡੇਟ ਕਰ ਸਕਦਾ। ਤੁਹਾਨੂੰ ਮੈਂ ਹੁਣ ਇਹਦੀ ਐਗਜ਼ਾਮਪਲ ਦਿੰਦਾ ਕਿੱਦਾਂ। ਠੀਕ ਹੈ। ਸੋ ਆਪਣੇ ਪੰਜਾਬੀਆਂ ਦੇ ਪਰਿਵਾਰ ਵੀ ਵੱਡੇ ਹੁੰਦੇ ਆ, ਸਾਰਿਆਂ ਨੂੰ ਪਤਾ, ਤੇ ਸਾਰੇ ਜਿਹੜੇ ਹੁਣ ਬਾਹਰ ਹੈਗੇ ਆ ਫॉर ਵੇਰੀਅਸ ਰੀਜ਼ਨਸ। ਤੇ ਆਪਾਂ ਕਈ ਵਾਰੀ ਜਿੱਦਾਂ ਕੇਸ ਦੇਖਦੇ ਆ ਕਿ ਹਸਬੈਂਡ ਵਾਈਫ ਦਾ ਜਿਹੜਾ ਕੇਸ ਆ, ਵਾਈਫ ਦਾ ਜਿਹੜਾ ਭਰਾ ਵਾ ਉਹ ਵੀ ਅਮਰੀਕਾ ਆਇਆ ਹੋਇਆ, ਉਹਦਾ ਵੀ ਕੇਸ ਆ, ਉਹਦੀ ਜਿਹੜੀ ਵਾਈਫ ਆ ਉਹਦਾ ਵੀ ਭਰਾ ਜਿਹੜਾ ਅਮਰੀਕਾ ਆਇਆ ਹੋਇਆ। ਇਹ ਬੜਾ ਕਾਮਨ ਜੀ ਜਿਹੜੀ ਗੱਲ ਹੋ ਜਾਂਦੀ ਹੈ, ਲੜੀ ਜਿਹੜੀ ਅੱਗੇ ਤੋਂ ਅੱਗੇ, ਹਨਾ। ਕਈ ਵਾਰੀ ਇੱਕ ਬੰਦਾ ਹੁਣ ਮੰਨ ਲਓ 2015 ਚ ਆਇਆ, ਟਾਈਮ ਅੱਗੇ ਪੈਂਦਾ ਰਹਿੰਦਾ, ਛੋਟਾ ਵਾਲਾ ਭਰਾ ਵੀ ਆ ਜਾਂਦਾ, ਵਾਈਫ ਵਾਲੀ ਸਾਈਡ ਤੋਂ ਵੀ ਆ ਜਾਂਦੇ ਆ, ਸਾਰਾ ਟੱਬਰ ਜਿਹੜਾ ਕਹਿ ਲਓ ਇਕੱਠਾ ਹੋ ਜਾਂਦਾ। ਹੁਣ ਇਹਦੇ ਵਿੱਚ ਸਵਾਲ ਇਹ ਆਉਂਦਾ ਕਿ ਮੰਨ ਲਓ ਕਿਸੇ ਬੰਦੇ ਦਾ ਕੇਸ ਆ, ਉਹਦੀ ਵਾਈਫ ਨੇ ਗਵਾਹੀ ਵਿੱਚ ਸੀਗੀ ਨਾਲ ਹਸਬੈਂਡ ਦੇ, ਉਹਨੇ ਜੋ ਵੀ ਵੇਖਿਆ ਨਹੀਂ ਵੇਖਿਆ ਹਸਬੈਂਡ ਦੇ ਕੇਸ 'ਚ, ਰਾਈਟ? ਠੀਕ ਹੈ। ਉਹ ਹੁਣ ਆਪਣੇ ਘਰੇ ਵੀ ਜਾਂਦੀ ਆ, ਉਹਨੂੰ ਘਰਦਿਆਂ ਦੇ ਕੋਲੋਂ ਵੀ ਇਨਫੋਰਮੇਸ਼ਨ ਮਿਲਦੀ ਆ। ਹੋ ਸਕਦਾ ਕਈ ਵਾਰੀ ਉਹ ਉੱਥੇ ਵੀ ਹੋਵੇ ਕਿ ਜਦੋਂ ਉਹਦੇ ਭਰਾ ਨਾਲ ਕੋਈ ਧੱਕਾ ਹੋਇਆ ਹੋਵੇ, ਉਹਨੂੰ ਵੀ ਜਿਹੜੀ ਨੌਲੇਜ ਹੁੰਦੀ ਹੈ ਨਾ। ਹਾਂਜੀ। ਜਿਹੜੇ ਤੁਹਾਡੇ ਕੋਰਟ ਦੇ ਵਿੱਚ ਫਾਰਮ ਜਾਂਦੇ ਆ 589, ਉਹਦੇ ਵਿੱਚ ਲਿਖਿਆ ਵੀ ਹੁੰਦਾ ਕਿ ਤੁਹਾਡੇ ਭੈਣ ਭਰਾ ਮਾਪੇ ਕਿੱਥੇ ਆ, ਕਿੱਥੇ ਰਹਿੰਦੇ ਆ। ਫਾਰਮ ਦੇ ਵਿੱਚ ਹੀ ਕਾਲਮ ਬਣਿਆ ਕਿ ਅਮਰੀਕਾ 'ਚ ਰਹਿੰਦੇ ਆ, ਅਮਰੀਕਾ ਤੋਂ ਬਾਹਰ ਰਹਿੰਦੇ ਆ, ਤੇ ਉਹ ਸਾਰਾ ਵਿੱਚ ਆ ਜਾਂਦਾ। ਜਦੋਂ ਹੁਣ ਕੇਸ ਚੱਲਦਾ, ਪੁੱਛਦਾ ਕਿ ਇਹ ਕੀ ਕਰਦਾ ਤੇਰਾ ਭਰਾ ਇੱਥੇ, ਉਹਨੇ ਕਹਿਣਾ ਉਹ ਵੀ ਉਰੇ ਆਇਆ ਵਾ, ਉਹਨੇ ਅਸਾਲਮ ਲਾਇਆ ਵਾ, ਕਿਹੜੀ ਗਰਾਊਂਡ ਤੇ ਲਾਇਆ ਵਾ। ਕਈ ਵਾਰੀ ਉਹ ਤੁਹਾਡੇ ਨਾਲ ਸੇਮ ਹੁੰਦੀਆਂ, ਕਈ ਵਾਰੀ ਅਲੱਗ ਹੁੰਦੀਆਂ, ਹਨਾ। ਹੁਣ ਇਹਦੇ ਵਿੱਚ ਕੋਰਟ ਜਾਂ ਕੋਈ ਵੀ ਵਿਅਕਤੀ ਵੀ ਉਹਨੂੰ ਜਦੋਂ ਗੱਲ ਦੱਸੇ ਕਿ ਐਡਾ ਟੱਬਰ ਸਾਰਾ ਇਕੱਠਾ ਆ ਗਿਆ, ਤੇ ਤੁਹਾਨੂੰ ਜਦੋਂ ਪੁੱਛਿਆ ਜਾ ਰਿਹਾ ਕਿ ਕਿਸੇ ਹੋਰ ਨੂੰ ਨੁਕਸਾਨ ਹੋਇਆ ਕਿ ਨਹੀਂ, ਰਿਸ਼ਤੇਦਾਰ ਨੂੰ, ਤੁਸੀਂ ਆਪਣੇ ਫਾਰਮ ਖਾਲੀ ਛੱਡੇ ਆ,
ਉਹਦੇ ਵਿੱਚ, ਹੂੰ ਤੇ ਤੁਹਾਡਾ ਭਰਾ ਵੀ ਜਦ ਕਿ ਇੱਥੇ ਮੌਜੂਦ ਆ। ਜਦੋਂ ਉਹ ਤੋਂ ਪੁੱਛਿਆ ਕਿ ਕਿਸੇ ਨੂੰ ਨੁਕਸਾਨ ਪਹੁੰਚਿਆ, ਉਹਨੇ ਵੀ ਨਹੀਂ ਲਿਖਿਆ ਕਿ ਆਪਣੀ ਭੈਣ ਬਾਰੇ ਲਿਖਿਆ ਕਿ, ਉਹ ਕਈ ਵਾਰੀ ਕਹਿ ਦਿੰਦੇ ਕਿ ਇਹਦੇ ਕੇਸ ਅਲੱਗ ਆ, ਇਹਦਾ ਕੇਸ ਅਲੱਗ ਸੀਗਾ। ਪਰ ਜੱਜ ਕਹਿੰਦਾ ਕਿ ਕੇਸ ਅਲੱਗ ਦੀ ਨਹੀਂ ਗੱਲ ਪੁੱਛੀ, ਤੇਰੇ ਤੋਂ ਸਵਾਲ ਪੁੱਛਿਆ ਗਿਆ ਸੀਗਾ ਕਿ ਤੇਰੀ ਭੈਣ ਨੂੰ ਕਦੀ ਨੁਕਸਾਨ ਪਹੁੰਚਿਆ ਕੋਈ ਕਿ ਨਹੀਂ ਪਹੁੰਚਿਆ, ਤੂੰ ਕਿਹਾ ਨਹੀਂ ਪਹੁੰਚਿਆ। ਹੁਣ ਜਿਹੜਾ ਭੈਣ ਆ ਉਹ ਜਿਹਨਾਂ ਵਿਆਹੀ ਆ, ਉਹ ਵਾਲੇ ਬੰਦੇ ਦਾ ਕੇਸ ਦੇਖੀਏ, ਉਹ ਕਹਿੰਦਾ ਮੈਨੂੰ ਵੀ ਨੁਕਸਾਨ ਪਹੁੰਚਿਆ, ਮੇਰੀ ਘਰ ਵਾਲੀ ਨੂੰ ਵੀ ਨੁਕਸਾਨ ਪਹੁੰਚਿਆ। ਸੋ ਇਹ ਕਨਫਲਿਕਟ ਹੋ ਗਿਆ, ਰਾਈਟ। ਹੂੰ ਇੱਕ ਜਣੇ ਨੇ ਕੋਈ ਵਕੀਲ ਕੀਤਾ, ਦੂਜੇ ਜਣੇ ਨੇ ਕੋਈ ਵਕੀਲ ਕੀਤਾ। ਸੋ ਇਹਦਾ ਇਦਾਂ ਕਿ ਜਿਹੜਾ ਸਾਰਾ ਟੱਬਰ ਆ ਉਹ ਕੰਸੋਲੀਡੇਸ਼ਨ ਇਹਦੇ ਵਿੱਚ ਵਰਕ ਅਰਾਊਂਡ ਕਰਦੀ ਹੈ ਕਿ ਸਾਰੇ ਜਿਹੜੇ ਕੇਸ ਆ ਜੇ ਉਹਦੇ ਵਿੱਚ ਸਾਂਝਾ ਫੈਕਟ ਪੈਟਰਨ ਆ, ਚੀਜ਼ਾਂ ਇੱਕ ਦੂਜੇ ਦੇ ਨਾਲ ਕਨੈਕਟਡ ਆ, ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਮੈਟਰ ਜਿਹੜੀਆਂ ਉਹ ਕਰਦੀਆਂ, ਠੀਕ ਤੇ ਹੈ ਤਾਂ ਕੇਸ ਜਿਹੜੇ ਉਹ ਕੰਸੋਲੀਡੇਟ ਜਿਹੜੇ ਕਰਾਣੇ ਆ। ਠੀਕ ਹੈ ਓਕੇ